बिस्मिल्लाहिर्रहमानिर्रहीम अस्सलाम वालेकुम। हाँ, मीर ने एक वीडियो बनाई सी कि वज़ीरिस्तान से पाकिस्तान की तकदीर बदल गई, 600 अरब डॉलर की तांबे की कान निकल आई। फिर नाल ही उसे वीडियो ਦੇ ਵਿੱਚ ਹੀ ਉਸ ਬੰਦੇ ਦਾ ਇੰਟਰਵਿਊ ਕਰ ਰਿਹਾ ਕਿ ਤੁਸੀਂ ਕਿੰਨਾ ਕੱਢ ਰਹੇ ਹੋ ਤਾਂਬਾ ਇਹਦੇ ਚੋਂ। ਉਹਨੇ ਕਿਹਾ ਚਾਈਨਾ ਨੂੰ ਕੱਢ ਕੇ ਘੱਲੀ ਦਾ, ਚਾਈਨਾ ਦੀ ਜ਼ਾਹਿਰ ਕੰਪਨੀ ਲੱਗੀ ਹੈ, ਚਾਈਨਾ ਨੂੰ ਸਾਲਾਨਾ ਜਿਹੜਾ ਨਾ 10 ਮਿਲੀਅਨ ਦਾ ਘੱਲੀ ਦਾ। ਹੁਣ ਉਹ 10 ਮਿਲੀਅਨ ਕਹਿ ਦਿੰਦੇ ਨੇ, ਸਾਨੂੰ ਸਮਝ ਨਹੀਂ ਹੁੰਦੀ 10 ਮਿਲੀਅਨ ਕਿੰਨਾ ਹੁੰਦਾ। 1 ਕਰੋੜ, 1 ਕਰੋੜ ਡਾਲਰ ਦਾ ਸਾਲਾਨਾ ਤਾਂਬਾ ਨਿਕਲ ਰਿਹਾ ਵਜ਼ੀਰਿਸਤਾਨ ਤੋਂ। ਉਹਨੇ ਕਿਹਾ ਕਿੰਨੀ ਦੇਰ ਹੋਈ? ਉਹਨੇ ਕਿਹਾ 3 ਸਾਲਾਂ ਦੇ ਵਿੱਚ 3 ਕਰੋੜ ਡਾਲਰ ਦਾ ਨਿਕਲ ਗਿਆ। ਉਹ 3 ਕਰੋੜ ਡਾਲਰ ਜਿਹੜਾ ਉਹ ਊਂਠ ਦੇ ਮੂੰਹ 'ਚ ਜ਼ੀਰਾ ਹੈ। ਹੁਣ 600 ਅਰਬ ਡਾਲਰ ਦੀ ਕਾਨ ਹੈ। ਜਦੋਂ ਦੱਸਣਾ ਨਾ, ਫਿਰ ਥੱਲੇ ਯਜੂਜ ਮਜੂਜ ਦੀ ਜਿਹੜੀ ਕੌਮ ਹੈ ਨਾ, ਪੰਜਾਬੀ ਖਾ ਗਏ, ਫੌਜ ਖਾ ਗਈ, ਡਾਲਰ ਆਰਮੀ, ਗਾਲਾਂ ਕੱਢਣ ਆਈ ਜਾਂਦੇ ਨੇ। ਇਹਨਾਂ ਨੂੰ ਇੰਨਾ ਹੀ ਨਹੀਂ ਪਤਾ ਕਿ 600 ਅਰਬ ਡਾਲਰ ਦੀ ਜਿਹੜੀ ਕਾਨ ਦੀ ਕੁੱਲ ਕੀਮਤ ਹੈ, ਉਹ ਇੱਕ ਦਿਨ ਤੇ ਨਹੀਂ 600 ਅਰਬ ਡਾਲਰ ਨਿਕਲ ਰਿਹਾ, ਜਾਂ ਮਹੀਨੇ ਦਾ 600 ਅਰਬ ਡਾਲਰ ਨਿਕਲ ਰਿਹਾ। ਉਹ ਕੁੱਲ ਕੀਮਤ ਹੈ ਉਹਦੀ ਮਾਲੀਅਤ ਹੈ ਕੁੱਲ। ਹੁਣ ਉਹ ਨਿਕਲਣੀ ਕਿੰਨੇ ਸਾਲਾਂ 'ਚ? ਜੇ 1 ਕਰੋੜ ਡਾਲਰ ਨਿਕਲ ਰਿਹਾ, ਫਿਰ ਤਾਂ 600 ਸਾਲ ਤੇ ਨਿਕਲਣ 'ਚ ਲੱਗ ਜਾਣੇ ਨੇ। ਨਾ ਤੁਹਾਡੇ ਕੋਲ ਡਾਕਟਰ ਇੰਜੀਨੀਅਰ ਨੇ, ਨਾ ਤੁਹਾਡੇ ਕੋਲ ਮਸ਼ੀਨਰੀ ਹੈ। ਕਿਸੇ ਨੇ ਕੱਢਣਾ, ਉਹਨੇ ਵਿੱਚੋਂ ਆਪਣਾ ਹਿੱਸਾ ਵੀ ਰੱਖਣਾ, ਲੇਕਿਨ ਗਾਲਾਂ ਕੱਢਣ ਆ ਜਾਇਆ ਕਰੋ। ਹੁਣ ਉਹ ਵੀਡੀਓ ਅਹਿਮਦ ਮੀਰ ਦੀ ਬੜੀ ਮਸ਼ਹੂਰ ਹੋਈ ਸੀ ਤੇ ਗਾਲਾਂ ਵੀ ਥੱਲੇ ਬੜੀਆਂ ਕੱਢੀਆਂ ਸਨ। ਯਾਰ ਅਸੀਂ ਆਨੇ ਆ ਕਿ ਪਾਕਿਸਤਾਨ 'ਚ ਨਾ ਮੁਕਾਲਮੇ ਦੀ ਫਜ਼ਾ ਬਣਾਓ। ਬਾਕੀ ਤੁਸੀਂ ਪਾਕਿਸਤਾਨ ਨੂੰ ਤਰੋੜਨਾ ਤੇ 100 ਬਿਸਮਿਲ੍ਲਾ, ਸਾਨੂੰ ਕੋਈ ਮਸਲਾ ਨਹੀਂ। ਤੁਸੀਂ ਸਮੁੰਦਰ 'ਚ ਜਾਣਾ, ਜਿੱਥੇ ਮਰਜ਼ੀ ਜਾਓ, ਕੋਈ ਮਸਲਾ ਨਹੀਂ, ਲੇਕਿਨ ਅਕਲ ਸਿੱਖ ਲਵੋ। ਕੱਲ੍ਹ ਕਿਆਮਤ ਵਾਲੇ ਦਿਨ ਅਸੀਂ ਅੱਲਾ ਕੋਲੋਂ ਗਿਲਾ ਕਰਾਂਗੇ ਕਿ ਯਾ ਅੱਲਾ ਇਹਨਾਂ ਨੂੰ ਵਸਾਇਲ ਦਿੱਤੇ ਸਣੀ, ਅਕਲ ਨਹੀਂ ਸੀ ਦਿੱਤੀ। ਕੋਈ ਅਕਲ ਵੀ ਦੇ ਦਿੰਦਾ ਤੇ ਕੋਈ ਦੁਨੀਆ ਦੇ ਵਿੱਚ ਮੁਸਲਮਾਨਾਂ ਦੀ ਕੋਈ ਭਲਾਈ ਹੋ ਜਾਂਦੀ। ਯਾਰ ਆ ਭੇਜਾ ਜਿਹੜਾ ਅੱਲਾ ਦਿੱਤਾ ਨਾ, ਇਸਤੇਮਾਲ ਕਰਨਾ ਸੀ। ਉਹ ਸਾਰੇ ਵਸਾਇਲ ਰੋਂਦੇ ਹੋ, ਤੁਹਾਡਾ ਦਿਮਾਗ ਸਭ ਤੋਂ ਵੱਡਾ ਵਸੀਲਾ ਹੈ ਦੁਨੀਆ ਦੇ ਵਿੱਚ। ਸਿੰਗਾਪੁਰ ਦੇ ਵਿੱਚ ਕੱਖ ਨਹੀਂ ਹੈ। ਸਿੰਗਾਪੁਰ ਛੋਟਾ ਜਿਹਾ ਮੁਲਕ ਹੈ, ਪਾਕਿਸਤਾਨ ਤੋਂ ਵੱਧ ਪੈਸੇ ਕਮਾ ਰਿਹਾ। ਕਿਉਂ? ਉਹਨਾਂ ਨੇ ਆਪਣੀ ਉਹ ਲੋਕੇਸ਼ਨ ਇਸਤੇਮਾਲ ਕਰ ਲਈ ਹੈ ਤੇ ਦਿਮਾਗ ਇਸਤੇਮਾਲ ਕੀਤਾ ਹੈ, ਲੋਕੇਸ਼ਨ ਟ੍ਰੇਡ ਸੈਂਟਰ ਬਣ ਗਿਆ। ਦੁਬਈ ਛੋਟਾ ਜਿਹਾ ਹੈ, ਠੀਕ ਹੈ, ਉਹਨਾਂ ਕੋਲ ਤੇਲ ਵੀ ਹੈ, ਲੇਕਿਨ ਉਹਨਾਂ ਵੀ ਜ਼ਿਆਦਾ ਟ੍ਰੇਡ ਨੂੰ ਫੋਕਸ ਕੀਤਾ। ਪਾਕਿਸਤਾਨ ਵਸਾਇਲ ਨਾ ਰੋਇਆ ਕਰੋ, ਸਭ ਤੋਂ ਵੱਡਾ ਵਸੀਲਾ ਤੁਸੀਂ ਜ਼ਾਇਆ ਹੋ ਰਹੇ ਹੋ। ਜਿਹੜੇ ਰੈਕੋਰਡਿੰਗ 'ਚ 37 ਸਾਲ 'ਚ 74 ਅਰਬ ਡਾਲਰ ਸਿਰਫ ਨਿਕਲਣਾ, ਉਹਨਾਂ 37 ਸਾਲਾਂ ਦੇ ਵਿੱਚ ਸਾਡੀ ਜ਼ਿੰਦਗੀ ਤੇ ਜ਼ਾਇਆ ਹੋ ਜਾਣੀ। ਉਹ 37 ਸਾਲ ਜਿਹੜੇ ਤੁਹਾਡੇ ਮੁੰਡੇ ਇਸ ਟਾਈਮ ਯੂਨੀਵਰਸਿਟੀਆਂ 'ਚ ਪੜ੍ਹ ਰਹੇ ਨੇ, 25-25, 30-30 ਸਾਲ ਉਹਨਾਂ ਦੀ ਅੰਗਰੇਜ਼ੀ ਨੂੰ ਰੱਟੇ ਲਾਉਂਦਿਆਂ ਜ਼ਾਇਆ ਹੋ ਗਈ ਹੈ। ਬਾਅਦ 'ਚ 40-50 ਹਜ਼ਾਰ ਤੇ ਉਹਨਾਂ ਖੱਜਲ ਹੋ ਗਏ, ਇੰਝ ਹੀ ਮਰ ਜਾਣਾ। ਉਹ ਮੁੰਡੇ ਅਸਲ ਵਸੀਲਾ ਨੇ। ਉਹ ਪਸ਼ਤੂਨ, ਬਲੋਚ, ਪੰਜਾਬੀ, ਸਿੰਧੀ, ਉਹ ਮੁੰਡੇ ਜਿਹੜੇ ਸਾਡੇ ਜ਼ਾਇਆ ਹੋ ਰਹੇ ਨਾ। ਜਿੱਦਣ ਤੁਹਾਨੂੰ ਇਹ ਸਮਝ ਆ ਗਿਆ ਕਿ ਆ ਜਿਹੜੀ ਨਿਜ਼ਾਮੇ ਤਲੀਮ ਹੈ, ਮੈਂ ਤੁਹਾਨੂੰ ਅੱਗੇ ਵੀ ਦੱਸਿਆ ਸੀ, 58 ਮੁਲਕਾਂ ਦੀ ਸਰਕਾਰੀ ਜ਼ੁਬਾਨ ਅੰਗਰੇਜ਼ੀ ਹੈ। ਸਿਰਫ 5 ਤਰੱਕੀ ਯਾਫਤਾ ਨੇ ਜਿਨ੍ਹਾਂ ਦੀ ਮਾਦਰੀ ਜ਼ੁਬਾਨ ਅੰਗਰੇਜ਼ੀ, ਬਾਕੀ ਸਾਰੇ ਗੁਲਾਮ ਖੱਜਲ ਹੋ ਰਹੇ ਨੇ। ਜਿੰਨੀ ਦੇਰ ਤੱਕ ਤੁਸੀਂ ਆਪਣੀਆਂ ਪੰਜਾਬੀ, ਪਸ਼ਤੋ, ਸਿੰਧੀ, ਬਲੋਚੀ ਦੇ ਵਿੱਚ ਤਲੀਮ ਨਹੀਂ ਦਿਓਗੇ 100% ਲੋਕਾਂ ਨੂੰ, ਜਿਹੜਾ ਤੁਹਾਡਾ 70 ਸਾਲ ਦਾ ਬਜ਼ੁਰਗ ਹੈ, ਉਹਨੂੰ ਵੀ ਪਸ਼ਤੋ 'ਚ ਮੋਬਾਈਲ ਦਿਓ, ਉਹਨੂੰ ਪਸ਼ਤੋ 'ਚ ਕੰਪਿਊਟਰ ਇਸਤੇਮਾਲ ਕਰਨਾ ਆਏ, ਉਹਨੂੰ ਸਾਰੀਆਂ ਐਪਾਂ ਪਸ਼ਤੋ 'ਚ ਹੋਣ, ਪੰਜਾਬੀ 'ਚ ਹੋਣ, ਸਿੰਧੀ 'ਚ ਹੋਣ, ਬਲੋਚ 'ਚ। 70 ਤੋਂ ਲੈ ਕੇ ਥੱਲੇ ਤੱਕ ਇੱਥੇ ਕੀ ਹੈ? ਸਿਰਫ ਇੱਕ ਛੋਟਾ ਜਿਹਾ ਤਬਕਾ ਜਿਹਨੂੰ ਅੰਗਰੇਜ਼ੀ ਹੁੰਦੀ, ਉਹ ਹੀ ਐਪਾਂ ਇਸਤੇਮਾਲ ਕਰ ਸਕਦਾ ਹੈ। ਬਾਕੀ ਕਿਸੇ ਨੂੰ ਨਾ ਐਪ ਇਸਤੇਮਾਲ, ਉਹਨੂੰ ਬਾਕੀ ਦੁਨੀਆ ਨੂੰ, ਜਦੀਦ ਦੁਨੀਆ 'ਚ ਵਾੜੇ ਹੀ ਨਹੀਂ ਗਿਆ। ਉਹ ਅੱਜ ਤੋਂ 5000 ਸਾਲ ਪਿੱਛੇ ਹੀ ਜੀ ਰਹੇ ਨੇ।